ਅਮਰੀਕਾ ਨੇ ਨਾਲ ਦੀ ਨਾਲ ਐਲਾਨ ਇਹ ਕਰ ਦਿੱਤਾ ਹੈ ਕਿ ਜੀ ਜਿਹੜਾ ਅਸੀਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਹੈ ਉਹਦਾ ਜਿਹੜਾ ਬਲੌਕੇਡ ਹੈ ਉਹ ਅਸੀਂ ਉਦੋਂ ਹੀ ਖੋਲਾਂਗੇ ਜਦੋਂ ਈਰਾਨ ਦੇ ਨਾਲ ਡੀਲ ਹੋਵੇ। ਔਰ ਇਸੇ ਪੀਰੀਅਡ 'ਚ ਈਰਾਨ ਦੇ ਇੱਕ ਸ਼ਿਪ ਨੂੰ ਉਸ ਦੇ ਗਿਰਦ ਘੇਰਾਬੰਦੀ ਕੀਤੀ ਹੋਈ ਹੈ ਤੇ ਉਸ ਨੂੰ ਅਮਰੀਕਾ ਨੇ ਆਪਣੇ ਕਬਜ਼ੇ 'ਚ ਲੈ ਲਿਆ। ਜੇ ਇਹ ਗੱਲਬਾਤ ਦਾ ਦੌਰ ਨਾ ਸ਼ੁਰੂ ਹੋਇਆ ਔਰ ਇਹੀ ਹਾਰਡਨਿੰਗ ਆਫ ਸਟੈਂਸ ਰਿਹਾ ਵੀ ਇਹ ਜਿਹੜੀ ਡਿਲੇ ਟੈਕਟਿਕ ਹੈ ਅਮਰੀਕਾ ਦੀ ਜਿਹਦੇ ਲਈ ਲਫ਼ਜ਼ ਡਿਸੈਪਸ਼ਨ ਵੀ ਇਸਤੇਮਾਲ ਕੀਤਾ ਜਾ ਰਿਹਾ ਇਹ ਫੌਜੀ ਬਿਲਟਅਪ ਲਈ ਔਰ ਫਾਈਨਲੀ ਈਰਾਨ ਦੇ ਉੱਤੇ ਜਿਹੜਾ ਉਹ ਹਮਲੇ ਦੀਆਂ ਸੰਭਾਵਨਾਵਾਂ ਨੇ। ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਹ ਖੋਲਾਂਗੇ ਨਹੀਂ, ਈਰਾਨ ਨੂੰ ਉਹਨਾਂ ਨੇ ਥ੍ਰੈਟਨ ਕੀਤਾ ਕਿ ਵੀ ਡੀਲ ਕਰ ਲਓ ਨਹੀਂ ਤਾਂ ਅਸੀਂ ਤਾਂ ਉਹੀ ਤੁਹਾਡੇ ਹਰ ਜਿਹੜਾ ਪੁੱਲ ਹੈ ਔਰ ਪਾਵਰ ਹਾਊਸ ਹੈ ਔਰ ਦੂਜਾ ਜਿਹਾ ਉਡਾ ਦੇਣਗੇ। ਦੂਸਰੇ ਪਾਸੇ ਇਹ ਸਾਰੇ ਜੰਗ ਦੇ ਉਸ ਟਕਰਾਅ ਵਾਲੇ ਮਾਹੌਲ ਨੂੰ ਹਵਾ ਦੇਣ ਲਈ ਨੇਤਨਯਾਹੂ ਵਾਰ ਕ੍ਰਿਮੀਨਲ ਉਹ ਵੱਡਾ ਰੋਲ ਅਦਾ ਕਰ ਰਿਹਾ। ਉਹਨੇ ਸਟੇਟਮੈਂਟ ਦਿੱਤੀ ਹੈ ਬੈਟਲ ਆਫ ਸਿਵਲਾਈਜੇਸ਼ਨ ਅਗੇਂਸਟ ਬਾਰਬਰਿਜ਼ਮ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਅਪ੍ਰੈਲ 2026 7 ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੋ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸੱਚਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੱਚਪ੍ਰੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਸੰਭਾਵਤ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਸਰੇ ਗੇੜ ਦੀ ਗੱਲਬਾਤ ਖਟਾਈ ਵਿੱਚ ਪੈਂਦੀ ਜਾਪ ਰਹੀ ਹੈ ਔਰ ਸਟੇਟ ਆਫ ਹਾਰਮੂਜ਼ ਕਬਾਬ ਦੀ ਹੱਡੀ ਬਣਿਆ ਹੋਇਆ ਹੈ ਔਰ ਈਰਾਨ ਦਾ ਸਟੈਂਡ ਹੈ ਕਿ ਅਮਰੀਕਾ ਵੱਲੋਂ
ਸਟੇਟ ਆਫ ਹਾਰਮੂਜ਼ ਨੂੰ ਬਲੌਕ ਕਰਨਾ ਜੰਗਬੰਦੀ ਦੀ ਉਲੰਘਣਾ ਹੈ, ਜਦੋਂ ਕਿ ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਨਾਲ ਕਿਸੇ ਡੀਲ ਤੋਂ ਬਾਅਦ ਹੀ ਇਸ ਬਲੌਕੇਡ ਨੂੰ ਖਤਮ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਚਪ੍ਰੀਤ ਸਿੰਘ ਜਿਹੜੇ ਟੋਰਾਂਟੋ ਕੈਨੇਡਾ ਵਾਸੀ ਨੇ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਲਗਾਤਾਰਤਾ ਨਾਲ ਜਦੋਂ ਤੋਂ ਅਸੀਂ ਜਿਹੜਾ ਇਸ ਦੀ ਸ਼ੁਰੂਆਤ ਕੀਤੀ ਔਰ ਉਹਨਾਂ ਦਾ ਟੋਰਾਂਟੋ 'ਚ ਆਉਣਾ ਹੋਇਆ, ਉਹ ਹਮਾਇਤੀ ਨੇ, ਸਪੋਰਟਰ ਨੇ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡੇ ਪ੍ਰੋਗਰਾਮ ਨੂੰ ਜਿੱਥੇ ਹਰ ਦੁਨੀਆ ਦੇ ਕੋਨੇ 'ਚ ਦੇਖਿਆ ਜਾਂਦਾ ਹੈ, ਭਾਰਤ ਦੇ ਵਿੱਚ ਤਾਂ ਮੁਕੰਮਲ ਪਾਬੰਦੀ ਹੈ ਜੀ, ਪਰ ਬਾਹਰਲੇ ਮੁਲਕਾਂ 'ਚ ਖਾਸ ਤੌਰ 'ਤੇ ਜਿਹੜੇ ਇੰਟੈਲੈਕਚੁਅਲੀ ਸ਼ਾਰਪ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਦਾ ਇਹ ਪਸੰਦੀਦਾ ਪ੍ਰੋਗਰਾਮ ਹੈ। ਇਸ ਦੇ ਉੱਤੇ ਉਹ ਡਿਬੇਟ ਵੀ ਕਰਦੇ ਨੇ। ਬਹੁਤ ਸਾਰੀਆਂ ਥਾਵਾਂ ਤੋਂ ਸਾਨੂੰ ਜਿਹੜੀਆਂ ਲਿਖਤਾਂ ਵੀ ਆਉਂਦੀਆਂ ਨੇ, ਉਹਨਾਂ 'ਚ ਇਹ ਉਹ ਜਨਰੇਸ਼ਨ ਹੈ ਜਿਸ ਨੇ 84 ਨਹੀਂ ਦੇਖਿਆ ਹੋਇਆ, ਕਿਉਂਕਿ ਜਿਹੜੇ ਤਾਂ ਪਿਛਲੇ ਆਲਮੋਸਟ 42 ਸਾਲ ਤੋਂ ਹੀ ਜੁੜੇ ਹੋਏ ਨੇ, ਉਹਨਾਂ ਨੂੰ ਤਾਂ ਇਹ ਪ੍ਰੋਗਰਾਮ ਰੀਚਾਰਜ ਕਰਦਾ ਕਿ ਉਹਨਾਂ ਨੂੰ ਕਈ ਕਹਿਣਗੇ ਵੀ ਕਿ ਜੀ ਅਸੀਂ ਦੇਖ ਕੇ ਚਾਰਜਿੰਗ ਆਫ ਦਾ ਬੈਟਰੀਜ਼ ਹੋ ਜਾਂਦਾ। ਪਰ ਜਿਹੜੀ ਇਹ ਯੰਗਰ ਜਨਰੇਸ਼ਨ ਹੈ, ਜਿਹੜੇ ਆਪਣੇ 20s 30s ਦੇ ਵਿੱਚ ਨੇ, ਉਹਨਾਂ ਦੇ ਲਈ ਜਿਹੜਾ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਕੁਝ ਨਹੀਂ ਵਾਪਰਿਆ, ਬਹੁਤ ਸਾਰਾ ਸੋਸ਼ਲ ਮੀਡੀਆ ਹੀ ਉਹਨਾਂ ਦੇ ਬਹੁਤ ਸਾਰੇ ਗਿਆਨ ਦਾ ਸਾਧਨ ਵੀ ਹੈ। ਤੇ ਸੋਸ਼ਲ ਮੀਡੀਆ, ਜਿਵੇਂ ਮੈਂ ਅਕਸਰ ਕਹਿੰਦਾ ਕਿ ਦੋ ਧਾਰੀ ਤਲਵਾਰ ਹੈ, ਕਿਉਂਕਿ ਮਿਸ ਇਨਫੋਰਮੇਸ਼ਨ ਵੀ ਇੰਨੀ ਜ਼ਿਆਦਾ ਹੈ, ਉਜੜ ਪਾਉਣ ਵਾਲੇ ਵੀ ਇੰਨੇ ਜ਼ਿਆਦਾ ਨੇ। ਸੋ ਸੱਚ ਤੇ ਕੱਚ ਨੂੰ ਨਿਖਾਰਨਾ, ਇਹੀ ਜੇ ਹੋਰ ਤਾਂ ਅਸੀਂ ਕੋਈ ਇਸ ਲੈਵਲ ਦਾ ਸਾਡੇ ਕੋਲ ਨੈਟਵਰਕ ਤਾਂ ਨਹੀਂ ਹੈ ਕਿ ਦੁਨੀਆ ਭਰ 'ਚ ਕੋਈ ਗਰਾਊਂਡ ਲੈਵਲ ਦੇ ਉੱਤੇ ਅਸੀਂ ਐਵਰੀ ਆਵਰ ਕਵਰੇਜ ਕਰ ਰਹੇ ਹਾਂ ਜਾਂ ਕੋਈ ਵੱਡਾ ਸਕੂਪ ਮੀਡੀਆ ਦੇ ਹਵਾਲੇ ਨਾਲ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਗਰਾਊਂਡ ਲੈਵਲ ਰਿਪੋਰਟਿੰਗ, ਪਰ ਸਾਡੇ ਤੇ ਪਾਬੰਦੀ ਨੇ ਜਿਹੜਾ ਥੋੜ੍ਹਾ ਬਹੁਤ ਅਸੀਂ ਇਸ ਪੀਰੀਅਡ ਦੇ ਵਿੱਚ ਇਨਸਾਈਡ ਕੰਟੈਕਟ ਬਣਾਏ ਸੀ, ਔਰ ਸਾਡੇ ਰਿਪੋਰਟਰ ਬੜੀ ਮਿਹਨਤ ਦੇ ਨਾਲ ਗਰਾਊਂਡ ਦੇ ਉੱਤੇ ਮਿਹਨਤ ਕਰਦੇ ਸੀ। ਹੁਣ ਉਹਨਾਂ ਨੂੰ ਵੀ ਜਿਹੜਾ ਇੱਕ ਡਿਸਗਾਈਜ਼ ਦੇ ਵਿੱਚ ਹੀ, ਜਿਹਦੇ 'ਚ ਕਿ ਈਵਨ TV 84 ਦਾ ਲੋਗੋ ਸਾਹਮਣੇ ਨਹੀਂ ਹੁੰਦਾ, ਉਹ ਉਸ ਨੂੰ ਕਵਰ ਕਰਦੇ ਨੇ ਔਰ ਫਿਰ ਸਾਡੇ ਸਟੂਡੀਓ 'ਚ ਅਸੀਂ ਉਸ ਨੂੰ ਪ੍ਰਪੇਅਰ ਕਰਕੇ ਲਾਗੂ ਕਰਦੇ। ਪਰ ਅਦਰ ਦੈਨ ਦੈਟ ਹੋਰ ਖਿੱਤਿਆਂ ਦੇ ਵਿੱਚ ਜਿਹੜਾ ਦੁਨੀਆ ਦੇ ਇਸ ਨੂੰ ਗਲੋਬਲੀ ਦੇਖਿਆ ਜਾਂਦਾ, ਕਿਉਂਕਿ ਤੁਹਾਡੇ ਕੋਲ YouTube ਰਾਹੀਂ ਜਾਣਕਾਰੀ ਆ ਜਾਂਦੀ ਹੈ ਕਿ ਕਿੱਥੇ ਕਿੱਥੇ ਕਿੰਨੇ % ਤੁਹਾਡੇ ਵਿਊਰ ਨੇ। ਸੋ ਅਸੀਂ ਸਾਡਾ ਮਕਸਦ ਵੀ ਹੈ, ਸਾਡੀ ਜਨਰੇਸ਼ਨ ਤਾਂ ਜਿਵੇਂ ਮੈਂ ਕਿਹਾ ਵੀ ਉਹ ਤਾਂ ਜਿਵੇਂ ਉਹਨਾਂ 'ਚੋਂ ਇੱਕ ਵੱਡਾ ਹਿੱਸਾ ਖੁਦ ਹਿੱਸਾ ਰਹੇ ਨੇ ਜਾਂ ਉਹਨਾਂ ਨੇ ਉਹ ਸਾਰਿਆਂ ਨੂੰ ਦੇਖਿਆ, ਹੰਡਾਇਆ, ਮਹਿਸੂਸ ਕੀਤਾ, ਉਹ ਤਾਂ ਉਸ ਪੇਨ ਤੋਂ ਵੀ ਛੁਟਕਾਰਾ ਨਹੀਂ ਪਾ ਸਕਦੇ ਤੇ ਨਿਸ਼ਾਨੇ ਤੋਂ ਵੀ ਨਹੀਂ ਭੱਜ ਸਕਦੇ। ਪਰ ਜਦੋਂ ਜਿਹੜਾ ਬੈਟਨ ਹੈ ਉਹ ਯੰਗਰ ਜਨਰੇਸ਼ਨ ਦੇ ਹੱਥ 'ਚ ਆ ਜਾਂਦਾ ਤੇ ਫਿਰ ਇਹ ਹੋਪ ਹੁੰਦੀ ਹੈ ਕਿ ਭਾਈ ਇਸ ਗੱਲ ਨੂੰ ਅੱਗੇ ਤੋਰਿਆ ਗਿਆ ਔਰ ਉਹ ਆਪਣੀ ਜਨਰੇਸ਼ਨ ਨੂੰ, ਆਪਣੇ ਬੱਚੇ ਬੱਚੀਆਂ ਨੂੰ ਜਿਹੜਾ, ਕਿਉਂਕਿ ਜਦੋਂ ਤੁਸੀਂ ਆਜ਼ਾਦੀ ਦਾ ਸੰਘਰਸ਼ ਲੜਦੇ ਹੋ, ਅਸੀਂ 18ਵੀਂ ਸਦੀ ਦਾ ਸਾਡਾ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਉਸ ਪੀਰੀਅਡ ਦੇ ਵਿੱਚ ਵੀ ਕਿਵੇਂ ਕਈ ਮੋੜ ਆਏ। ਕਦੇ ਇੱਕਦਮ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕਰ ਦਿੱਤਾ ਹੈ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦੇ ਨਾਲ ਹੀ, ਲੇਕਿਨ ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹ 8 ਸਾਲ ਤੋਂ ਜ਼ਿਆਦਾ ਸਰਵਾਈਵ ਨਹੀਂ ਕਰ ਸਕਿਆ ਰਾਜ। ਫਿਰ ਪੂਰਾ ਪਰਸੀਕਿਊਸ਼ਨਸ ਦਾ ਦੌਰ, ਘੱਲੂਘਾਰਿਆਂ ਦਾ ਦੌਰ, ਮਿਸਲਾਂ 'ਚ ਵੀ ਸਿੱਖ ਮਿਸਲਾਂ ਦੇ ਘੱਲੂਘਾਰੇ ਸਿੱਖ ਮਿਸਲਾਂ ਦੇ ਵੇਲੇ ਹੀ ਹੋਏ, ਔਰ ਲੇਕਿਨ ਫਿਰ ਜਿਹੜਾ ਰਾਜ ਸਥਾਪਿਤ ਹੋਇਆ ਉਹ ਵੀ ਜਿਹੜਾ ਉਸ ਨੂੰ ਚੈਲੰਜਸ ਸੀ। ਔਰ ਆਲਮੋਸਟ ਅੱਧੀ ਸਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਉਹ ਅੰਗਰੇਜ਼ਾਂ ਦੇ ਪੇਟੇ ਪਿਆ। ਉਹ 98 ਸਾਲ ਇੱਕ ਆਪਣੀ ਸਟਰਗਲ ਅੱਜ ਵੀ, ਲੇਕਿਨ ਕਿਉਂਕਿ ਇਤਿਹਾਸ ਕਿਸੇ ਵੀ ਕੌਮ ਦੀ ਬੈਕਬੋਨ ਹੁੰਦਾ ਔਰ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਵਕਤ ਦੇ ਨਾਲ ਨਾਲ ਅਰਦਾਸ ਦੇ ਵਿੱਚ ਉਹ ਸਾਰੇ ਇਤਿਹਾਸ ਨੂੰ ਵੀ ਸ਼ਾਮਲ ਕੀਤਾ। ਅਰਦਾਸ ਜਾਂ ਦੁਆ ਰੱਬ ਦੇ ਅੱਗੇ ਹੁੰਦੀ ਹੈ, ਪਰ ਜਦੋਂ ਤੁਸੀਂ ਕਲੈਕਟਿਵ ਐਜ਼ ਏ ਨੇਸ਼ਨ ਆਪਣੀ ਕੁਰਬਾਨੀਆਂ ਨੂੰ ਵੀ ਯਾਦ ਕਰ ਰਹੇ ਹੁੰਦੇ ਹੋ ਤੇ ਆਪਣੇ ਨਿਸ਼ਾਨੇ ਨੂੰ ਵੀ ਦੁਹਰਾ ਰਹੇ ਹੁੰਦੇ ਹੋ, ਖਾਲਸਾ ਜੀ ਕੇ ਬੋਲਬਾਲੇ, ਕਿ ਖਾਲਸੇ ਦਾ ਬੋਲਬਾਲਾ ਹੋਏ ਜਾਂ ਰਾਜ ਕਰੇਗਾ ਖਾਲਸਾ, ਕਿ ਭਾਈ ਅਸੀਂ ਸੋਵਰਨ ਹੈ, ਅਸੀਂ ਕਿਸੇ ਦੀ ਅਧੀਨਗੀ ਨਹੀਂ ਕਬੂਲਦੇ, ਅਸੀਂ ਜਿਹੜਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਉਸ ਦੇ ਲਈ ਕੰਮ ਕਰਦੇ ਰਵਾਂਗੇ।
ਸੋ ਇਹੀ ਲਫ਼ਜ਼ ਸਾਨੂੰ ਫਿਰ ਇਤਿਹਾਸ ਦੇ ਉਹਨਾਂ ਦੋ ਲਫ਼ਜ਼ਾਂ ਦੇ ਨੇੜੇ ਲੈ ਜਾਂਦੇ ਨੇ, ਖਾਲਸਾ ਬਾਦਸ਼ਾਹ ਜਾਂ ਬਾਗੀ। ਪਹਿਲਾ ਬਾਦਸ਼ਾਹ ਹੈ ਕਿਉਂਕਿ ਸੋਵਰਨ ਹੈ, ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ ਬਹਿ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਹੰਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਨੇ, ਜ਼ੀਨ ਨੂੰ ਕਹਿੰਦੇ ਨੇ। ਉਸ ਦੇ ਉੱਤੇ ਕਿ ਭਾਈ ਅਸੀਂ ਤਾਂ ਹਰ ਸਿੱਖ ਜਿਹੜਾ ਹੈ ਘੋੜੇ ਦੇ ਹੰਨੇ ਤੇ ਬੈਠਾ ਹੋਇਆ ਵੀ ਜਿਹੜਾ ਉਹ ਮੀਰ ਹੈ, ਉਹ ਸੋਵਰਨ ਹੈ, ਔਰ ਜਿੱਥੇ ਉਹ ਬੈਠਾ ਉੱਥੇ ਹੀ ਉਹਦਾ ਤਖਤ ਹੈ। ਯਾਨੀ ਉਹ ਅਕਾਲ ਪੁਰਖ ਤੋਂ ਬਿਨਾਂ, ਰੱਬ ਤੋਂ ਬਿਨਾਂ, ਕਿਉਂਕਿ ਰੱਬ ਸੋਵਰਨ ਹੈ। ਔਰ ਇਹੀ ਜੇ ਅਸੀਂ ਧਿਆਨ ਨਾਲ ਈਵਨ ਅਮਰੀਕਾ ਦੀ ਇੰਡੀਪੈਂਡੈਂਸ ਦੀ ਜਿਹੜੀ ਡੈਕਲੇਰੇਸ਼ਨ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਟਾਮਸ ਜੈਫਰਸਨ ਦੀ ਲਿਖੀ ਹੋਈ, ਉਸ ਨੂੰ ਦੇਖੀਏ ਤਾਂ ਉਸ ਦੀ ਸ਼ੁਰੂਆਤ ਹੀ ਇਹ ਹੈ ਕਿ ਆਲ ਪੀਪਲ ਆਰ ਬੋਰਨ ਇਕੁਅਲ, ਆਲ ਮੈਨ ਆਰ ਬੋਰਨ ਇਕੁਅਲ। ਹੁਣ ਇਹੀ ਹੈ ਕਿ ਵੀ ਇਹ ਰੱਬ ਨੇ ਹੀ ਸੋਵਰਨਟੀ, ਰੱਬ ਨੇ ਕਿਸੇ ਨੂੰ ਨਵਾਬ ਨਹੀਂ ਬਣਾਇਆ ਹੋਇਆ ਕਿ ਕੋਈ ਕਿਸੇ ਦੇ ਉੱਤੇ ਜਿਹੜੀ ਆ ਜ਼ਾਰੇਦਾਰੀ ਕਰੇ ਜਾਂ ਆਪਣਾ ਹੁਕਮ ਠੋਸੇ ਜਾਂ ਆਪਣੀ ਵਿਚਾਰਧਾਰਾ ਨੂੰ ਠੋਸੇ। ਸੋ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਔਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਨੇ ਸਿੱਖ ਕੌਮ ਨੂੰ ਡਿਸਕ੍ਰਾਈਬ ਕੀਤਾ, ਉਹਨਾਂ ਨੇ ਕਿਹਾ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਉਸ ਅਕਾਲ ਪੁਰਖ ਦੇ ਸਾਜੇ ਹੋਏ ਬੰਦੇ ਤੁਰ ਤੋਂ ਆਜ਼ਾਦ ਨੇ, ਕਿਸੇ ਦੀ ਗੁਲਾਮੀ ਕਬੂਲਣ ਵਾਲੇ ਨਹੀਂ ਨੇ। ਔਰ ਇਸੇ ਹੀ ਸਪਿਰਿਟ ਨੂੰ ਭਾਈ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਉਹ ਸੋਵਰਨ ਹੈ ਜਿਹੜਾ ਕਿ ਉਹ ਹੈ ਕਲੈਕਟਿਵ, ਸਾਡੀ ਸਿੱਖ ਨੇਸ਼ਨ ਦੀ ਸੋਵਰਨਟੀ ਕਾਇਮ ਹੈ, ਅਦਰਵਾਈਜ਼ ਉਹ ਬਾਗੀ ਹੈ। ਗੁਲਾਮ ਲਫ਼ਜ਼ ਨਹੀਂ ਉਹਨਾਂ ਨੇ ਇਸਤੇਮਾਲ ਕੀਤਾ ਕਿਉਂਕਿ ਗੁਲਾਮੀ ਸਟੇਟ ਆਫ ਮਾਈਂਡ ਹੈ ਜੀ। ਗੁਲਾਮ ਉਹ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ। ਜਿਹੜਾ ਹੈ ਹੀ ਬਾਦਸ਼ਾਹ ਉਹ ਆਪਣੀ ਬਾਦਸ਼ਾਹ ਦੇ ਲਈ ਲੜੇਗਾ ਟੂ ਗੈਟ ਬੈਕ ਦਾ ਸੋਵਰਨਿਟੀ, ਜਿਹੜੀ ਸਾਡੀ ਸੋਵਰਨਿਟੀ ਖੋਈ ਗਈ। ਔਰ ਲਗਭਗ 80 ਸਾਲ ਪਹਿਲਾਂ ਧੋਖੇ ਨਾਲ ਜਿਹੜਾ ਹਿੰਦੂ ਤਵੀਆਂ ਨੇ, ਬ੍ਰਾਹਮਣਵਾਦੀਆਂ ਨੇ, ਗਾਂਧੀ, ਨਹਿਰੂ, ਪਟੇਲ ਦੀਆਂ ਜਿਹੜੀਆਂ ਕੁਚਾਲਾਂ ਸੀ ਉਸ ਨੇ ਸਾਨੂੰ ਫਾਹ ਲਿਆ। ਅਸੀਂ ਉਸ ਸੋਵਰਨਿਟੀ ਨੂੰ ਜਿਹੜਾ ਬੈਕ ਲੈਣ ਦੇ ਲਈ ਜੂਝ ਰਹੇ। ਔਰ ਸਾਡੇ ਨੌਜਵਾਨ ਜਿਹੜੇ ਇਸ ਕਨਸੈਪਟ ਨੂੰ ਸਮਝਦੇ ਨੇ, ਉਹਨਾਂ ਦਾ ਫਰਜ਼ ਵੀ ਬਣਦਾ ਕਿ ਵੀ ਉਹ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਜਿਸ ਵੀ ਸਿਸਟਮ ਸਿਚੁਏਸ਼ਨ 'ਚ ਉਹ ਨੇ, ਉਹ ਇਸ ਝੰਡੇ ਨੂੰ ਬੁਲੰਦ ਰੱਖਣ। ਲਾਸਟ ਪ੍ਰੋਗਰਾਮ ਜਦੋਂ ਅਸੀਂ ਫਰਾਈਡੇ ਕੀਤਾ ਉਦੋਂ ਇੱਕ ਹੋਪ ਵਾਲਾ ਮਾਹੌਲ ਸੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਵੀ ਡੀਲ ਬਹੁਤ ਜਲਦੀ ਹੋਣ ਜਾ ਰਹੀ ਹੈ। ਔਰ ਉਸ ਦੇ ਲਈ ਜਿਹੜੀ ਅਮਰੀਕਨ ਟੀਮ ਹੈ ਜਿਸ ਦੇ ਵਿੱਚ ਪਹਿਲੀ ਸਟੇਜ ਦੇ ਉੱਤੇ ਤਾਂ ਜਿਹੜਾ ਉਹ ਕੁਸ਼ਨਰ ਔਰ ਦੂਸਰੇ ਵਿਟਕੌਫ ਉਹਨਾਂ ਦੇ ਹੀ ਜਾਣ ਦਾ ਜ਼ਿਕਰ ਸੀ ਕਿ ਜੀ ਵਾਈਸ ਪ੍ਰੈਜ਼ੀਡੈਂਟ ਵੈਂਸ ਜਿਹੜੇ ਨੇ ਉਹ ਬੜੇ ਬਿਜ਼ੀ ਨੇ, ਕੋਈ ਸਿਕਿਉਰਿਟੀ ਜਿਹੜਾ ਕੋਈ ਇੱਧਰ ਉੱਧਰ, ਪਰ ਮੈਸੇਜ ਉੱਥੋਂ ਵੀ ਆ ਗਿਆ ਕਿਉਂਕਿ ਜਿਹੜੀ ਵਿਚੋਲਗੀ ਹੈ ਉਹ ਤਾਂ ਜ਼ਾਹਰ ਹੈ ਪਾਕਿਸਤਾਨ ਕਰ ਰਹੇ ਨੇ, ਪਾਕਿਸਤਾਨ ਕਰ ਰਿਹਾ। ਔਰ ਖ਼ਾਸ ਤੌਰ 'ਤੇ ਫੀਲਡ ਮਾਰਸ਼ਲ ਆਸਮ ਮੁਨੀਰ ਉਹ ਡਾਇਰੈਕਟ ਫੋਨ ਚੁੱਕ ਕੇ ਈਰਾਨ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲ ਕਰਦੇ ਨੇ, ਡਾਇਰੈਕਟ ਫੋਨ ਚੁੱਕ ਕੇ ਪ੍ਰੈਜ਼ੀਡੈਂਟ ਟਰੰਪ ਨਾਲ ਵੀ ਗੱਲ ਕਰਦੇ ਨੇ। ਸੋ ਉਹਨਾਂ ਨੇ ਕਨਵੇ ਕਰ ਦਿੱਤਾ ਹੋਣਾ ਈਰਾਨ ਨੇ ਵੀ ਕਿ ਵੀ ਇਹ ਤਾਂ ਜਿਹੜੇ ਯਜੂਜ ਮਜੂਜ ਨੇ ਦੋਨੋਂ ਹੀ, ਵਿਟਕੌਫ ਔਰ ਕੁਸ਼ਨਰ, ਇਹਨਾਂ ਨਾਲ ਤਾਂ ਅਸੀਂ ਗੱਲ ਨਹੀਂ ਕਰਨੀ ਹੈ ਕਿਉਂਕਿ ਜਦੋਂ ਤੱਕ ਹਾਲਾਂ ਜਿਹੜੀ ਵੈਂਸ ਵੀ ਲੈ ਦੇ ਕੇ ਅਲਟੀਮੇਟਲੀ ਉਸੇ ਕੈਟਾਗਰੀ 'ਚ ਫਾਲ ਹੋਇਆ ਪਹਿਲੀ ਗੱਲਬਾਤ ਤੋਂ ਬਾਅਦ। ਲੇਕਿਨ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਸਟੈਂਡ ਜਿਹੜਾ ਹੈ ਉਹ ਟਰੂਥ ਸੋਸ਼ਲ ਰਾਹੀਂ ਕੀਤਾ ਕਿ ਜਿਹੜੀ ਵੈਂਸ ਲੀਡ ਕਰੇਗਾ। ਔਰ ਅੱਜ ਐਕਸਪੈਕਟਡ ਸੀ ਕਿ ਵੀ ਅੱਜ ਜਾਂ ਕੱਲ੍ਹ, ਕਿਉਂਕਿ 22 ਤਰੀਕ ਨੂੰ, ਅੱਜ ਅਸੀਂ 20 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, 22 ਅਪ੍ਰੈਲ ਨੂੰ ਜਿਹੜਾ ਸੀਜ਼ਫਾਇਰ 15 ਰੋਜ਼ਾ ਅਮਰੀਕਾ ਔਰ ਈਰਾਨ ਦੇ ਵਿਚਾਲੇ ਸੀ, ਬਾਅਦ ਦੇ ਵਿੱਚ ਪਹਿਲਾਂ ਇਜ਼ਰਾਈਲ ਨੇ ਉਹਨੂੰ ਵਾਇਲੇਟ ਕੀਤਾ। ਉਹਨੇ ਕਿਹਾ ਜੀ ਨਹੀਂ ਉਹ ਲਿਬਨਾਨ ਇਹਦੇ 'ਚ ਸ਼ਾਮਲ ਨਹੀਂ ਹੈ, ਪਰ ਫਿਰ ਈਰਾਨ ਨੇ ਆਪਣਾ ਅਗੇਨ ਪੁੱਟ ਇਟਸ ਫੁੱਟ ਡਾਊਨ। ਨਤੀਜੇ ਦੇ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਨੇ ਉਸ ਨੂੰ ਝਾੜਿਆ, ਪ੍ਰੋਹਿਬਿਟਡ ਲਫ਼ਜ਼ ਇਹ ਕਹਿ ਕੇ, ਔਰ ਈਰਾਨ ਇਹਨੂੰ ਨੇਤਨਯਾਹੂ ਨੂੰ ਜਿਹੜਾ ਉਹ ਦਬਾਅ ਥੱਲੇ ਲਿਆਂਦਾ। ਹਾਲਾਂ ਹਕੀਕਤ ਉੱਥੇ ਕੀ ਚੱਲ ਰਹੀ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਸ ਤੋਂ ਇਹ ਗੱਲ ਜ਼ਾਹਰ ਹੋਈ ਕਿ ਜਿਹੜਾ ਹੈ ਅਮਰੀਕਾ ਉਹ ਸੀਰੀਅਸਲੀ ਦੂਸਰੇ ਦੌਰ ਦੇ ਗੱਲਬਾਤ ਵੱਲ ਜਿਹੜਾ ਉਹ ਵੱਧ ਰਿਹਾ ਔਰ ਟੀਮ ਵੀ ਡਿਸਾਈਡ ਹੋਈ ਹੈ। ਔਰ ਪ੍ਰੈਜ਼ੀਡੈਂਟ ਟਰੰਪ ਦਾ ਇਹ ਲਫ਼ਜ਼ ਵੀ ਕਿ ਵੀ
बड़ी रीजनेबल डील होएगी, गुड न्यूज़ फॉर ईरान और इस किस्म का। जी। सो इस दे उत्ते क्योंकि लेबनान च जदों सीज़फायर हो जाता है तो ईरान ने भी थैंक यू किया अमरीका का और ये कहा कि भाई गलबात असी इंटरस्टिड हाँ, मसले जिहड़े ने वो गलबात नहीं हल होने चाहिए ने। और इस दे जवाब दे विच ईरान ने कहा कि भी क्योंकि हुणे गलबात अगे वध रही है और असी जिहड़ा स्टेट ऑफ हॉर्म्यूज़ है जिस दे उत्ते उन्होंने पूरा टोल लाया होया जां उसनूं दे उत्ते अपना कब्जा करके उन्हां दी रजामंदी दे नाल ही कोई शिप जा आ सकदा, उन्होंने कहा जी असी इसनूं खोल दिता। सो इस दे उत्ते प्रेजिडेंट ट्रंप ने थैंक यू ईरान किया। सो इन्हां जैस्चर्स दे विच फिर जदों अज असी ये कह रहे हैं कि भाई ये मामला जिहड़ा दूसरे गेड़ की गलबात खटाई च पैंदी जाप रही है जां एकदम जिहड़ा ये की होया उहदे च ਜਿਹੜੀਆਂ दो घटनावां मुख तौर पर एक तो इजराइल बारे सानू ये है ही सी कि भी उन्हें वायलेट करना ही करना है, वो तो उत्थे उन्होंने अपना भावें बंबार्डमेंट नहीं कर रहे लेकिन वो लगे हुए ने उन्होंने ग्राउंड आर्मी या दूजी, पर वो भी शायद ईरान इग्नोर करता है। अमरीका ने नाल दी नाल ऐलान ये कर दिता है कि जी जिहड़ा असी जिहड़ा स्ट्रेट ऑफ हार्मूज है उहदा जिहड़ा ब्लॉकेड है वो असी उदों ही खोलांगे जदों ईरान दे नाल डील हो गई। और इसे पीरीयड च ईरान दे एक शिप नूं जिहड़ा कि जा रहा सी वड्डा कंटेनर जिसनूं प्रेजिडेंट ट्रंप ने अपने खास ट्रूथ सोशल दे उत्ते कहा कि वड्डा जहाज़ और इन्ना आकार और इन्ना फलाना उसनूं जिहड़ा उस जिहड़ी उस दे गिरद घेराबंदी की हुई है अमरीका ने। हालांकि 600 किलोमीटर 600 मील दूर है मेन उन्होंने इंटरनेशनल वाटर्स दे विच है, पर ईरान दे उस शिप नूं जिहड़ा टैंकर नूं रोकिया अमरीका ने, वो रुकण तो उन्हां ना कीती, इधर जिहड़ा उसकी टैंकी टुंकी नूं जिहड़ा करके तो उस नूं अमरीका ने अपने कब्जे च लै लिया। और इस दे उत्ते जिहड़ा ईरान ने जोरदार प्रोटेस्ट भी कीता और कि भाई ये तो जिहड़ा ये तो बिल्कुल वायोलेशन है सीज़ फायर दी, भी असी तां जिहड़ा इस गुडविल दे थल्ले ही जिहड़ा है वो हर एक नूं असी अलाउ करन दी गल कीती कि असी पूरी तरह खोल दिता है स्टेट ऑफ हार्मूज, पर इनू ब्लॉक किया गया। पर जिहड़ी मैं लेटेस्ट स्टूडियो जाण तो पहला भी मैं देख रहा सी क्योंकि सवेर तक तो पोजीशन दोपहर तक भी यही चल रही सी कि जिहड़ी है ईरान नॉट प्लैनिंग टू अटेंड टॉक्स विद US इन पाकिस्तान, कि भी ईरान का यह कहना सी कि जदों तक स्टेट ऑफ हार्मूज का ब्लॉकेड अमरीका नहीं चुकता असी अपनी टीम जिहड़ी है वो इस्लामाबाद गलबात लई नहीं भेजनी। और हालां अमरीका वालों तो अज जिहड़ा JD वैंस और दूसरे उन्होंने जिहड़े दोनों ने विटकॉफ और कुशनर उन्होंने जाना सी। सो ज़ाहिर है कि भी ये 24 घंटे विचाले ने क्योंकि फ्लाइट तो 19 घंटे लगेगी 12-14 घंटे जे बुधवार तक सीज़ फायर। हुण इस सारे का सानू होप ये सी जां अजे भी ये है कि भी दोनों डेलीगेशन हाई लैवल फिर आएंगे, दूसरे दौर की दूसरे गेट की गलबात चलेगी और इसे दौरान जिहड़ा 2 हफ्ते का सीज़ फायर है वो अगों एक्सटेंड हो जाएगा और ये जिहड़ी मारू जंग है तबाही वाली ये अवॉइड होएगी। क्योंकि जे ये गलबात का दौर ना शुरू होया और यही हार्डनिंग ऑफ स्टांस रहा फिर हो सकता, क्योंकि इस सारे पीरीयड च इन्हां 2 हफ्तियां च अमरीका ने अपना मिलिटरी बिल्डअप पूरे जोर शोर नाल कीता उत्थे, पूरे सोल्जर भी एक्सट्रा और दूसरा भी। सो जिहड़े कुछ ने वो कह रहे हैं कि भी ये जिहड़ी डिले टैक्टिक है अमरीका की जिहदे लई लफ्ज़ डिसैप्शन भी इस्तेमाल किया जा रहा है ये फौजी बिल्टअप लई और फाइनली ईरान दे उत्ते जिहड़ा है हर ग्राउंड दे उत्ते भी उन्हां दे वो खरग आइलैंड दे उत्ते भी और बाकी भी जिहड़ा वो हमले दियां संभावनावां ने। और ईवन प्रेजिडेंट ट्रंप ने भी जिस विच उन्होंने कहा भी असी ये खोलांगे नहीं, ईरान नूं उन्होंने थ्रैटन किया कि भी डील कर लो नहीं तो असी तो वही तुहाडी हर जिहड़ा पुल है और पावर हाउस है और दूजा जिहा उड़ा देंगे। हालांकि ये वॉर क्राइम है लेकिन मैं अज ही देख रहा सी जिहड़ा अमेरिका का एंबेसडर है यूनाइटेड नेशनस दे विच वो जस्टिफाई कर रहा सी कि जी क्योंकि जिहड़ी पावर सेंटर ने और ब्रिजेस और दूजियां दा कंट्रोल
ਜਿਹੜਾ ਉਹ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਕੋਲ ਹੈ ਉਹ ਮਿਲਟਰੀ ਟਾਰਗੇਟ ਨੇ, ਸਿਵਲੀਅਨ ਨਹੀਂ। ਸੋ ਇਹਦੇ ਤੋਂ ਇਹ ਲੱਗਦਾ ਹੈ ਕਿ ਵੀ ਅਮਰੀਕਾ ਦੇ ਦੇਖੋ ਦੋਨੋਂ ਪਾਸੇ ਲੌਬੀਜ਼ ਆਪਣਾ ਕੰਮ ਕਰ ਰਹੀਆਂ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਪਹਿਲੇ ਦਿਨ ਪੂਰੀ ਹੋਪ ਦੇ ਨਾਲ ਵੀ ਗੱਲ ਕੀਤੀ, ਉਦੋਂ ਸਾਨੂੰ ਸੀ ਕਿ ਵੀ ਕੌਣ ਸਪੋਇਲਰ ਹੋ ਸਕਦਾ। ਸਾਡੀ ਉਸ ਸੈਗਮੈਂਟ ਦਾ ਟਾਈਟਲ ਵੀ ਇਹ ਸੀ ਕਿ ਵੀ ਵੱਧ ਰਹੇ ਨੇ ਅਮਨ ਸਮਝੌਤੇ ਵੱਲ, ਪਰ ਇਜ਼ਰਾਈਲ ਕੈਨ ਬੀ ਦਾ ਜਿਹੜਾ ਸਪੋਇਲਰ। ਔਰ ਹੁਣ ਵੀ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਜਿਹੜੀ ਜ਼ਾਓਨਿਸਟ ਲੌਬੀ ਵਿਦਨ ਅਮਰੀਕਾ ਹੈ, ਜਿਨ੍ਹਾਂ ਦਾ ਕਾਫੀ ਜ਼ੋਰ ਸੈਕਟਰੀ ਆਫ ਵਾਰ ਦੇ ਉੱਤੇ ਹੈ ਔਰ ਵਿਦਨ ਹੈ, ਔਰ ਟਰੰਪ ਅਨਡਿਸਾਈਡਡ ਵੀ ਨੇ, ਔਰ ਜਿੱਥੇ ਉਹਨਾਂ ਨੂੰ ਆਪਣਾ ਬੇਸ ਵੀ ਲੱਗਦਾ ਕਿ ਵੀ ਇਸ 'ਚ ਕੁਛ ਨਾ ਕੁਛ ਅਸੀਂ ਖੱਟ ਕੇ ਜੇ ਨਾ ਦਿਖਾਇਆ ਤੇ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਪ੍ਰਭਾਵਿਤ ਹੋਣਗੀਆਂ। ਪਰ ਦੂਸਰੇ ਪਾਸੇ ਇਹ ਵੀ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਜਿਹੜੇ ਮਿਲਟਰੀ ਜਨਰਲ ਜਾਂ ਈਵਨ ਕਾਊਂਟਰ ਟੈਰਰਿਜ਼ਮ ਚੀਫ ਮਿਸਟਰ ਕੈਨੀ ਵਰਗੇ ਜਿਨ੍ਹਾਂ ਨੇ ਜਾਂ CIA ਦੇ ਵੀ ਟਾਪ ਆਫੀਸ਼ੀਅਲ ਜਿਹੜੇ ਸਮਝਦੇ ਸੀ ਕਿ ਵੀ ਬੇਸ਼ੱਕ ਇਹ ਠੀਕ ਹੈ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਨੇ ਕਿ ਜੀ 47 ਸਾਲਾਂ ਤੋਂ ਇਹ ਜਿਹੜਾ ਕਿਉਂਕਿ 1979 'ਚ ਇਰਾਨੀਅਨ ਰੈਵੋਲੂਸ਼ਨ ਹੋਇਆ, ਹਾਲਾਂ ਉਹਨਾਂ ਦੇ ਕੋਲ ਨਿਊਕਲੀਅਰ ਤਾਂ ਦੀ ਗੱਲ ਤਾਂ ਜਾ ਕੇ ਲੇਟ 80s ਦੇ ਵਿੱਚ 90ਵਾਂ ਦੇ ਵਿੱਚ ਸ਼ੁਰੂ ਹੋਈ, ਉਦੋਂ ਤੱਕ ਤਾਂ ਬਿਗਨਿੰਗ ਤਾਂ ਰਜੀਮ ਚੇਂਜ ਹੀ ਸੀ। ਪਰ ਅਮਰੀਕਾ ਨੂੰ ਇਹ ਸੀ ਕਿ ਕਿਉਂਕਿ 1953 ਦੇ ਵਿੱਚ ਅਮਰੀਕਾ ਨੇ ਹਾਲਾਂ ਇਸ ਨੂੰ MI6 ਵਾਲਿਆਂ ਦਾ ਹੀ ਕਿਉਂਕਿ ਈਰਾਨ ਦੇ ਤੇਲ ਦੇ ਉੱਤੇ ਜ਼ਿਆਦਾ ਜਿਹੜਾ ਉਹ ਮੁਨਾਫਾ ਜਾਂ ਕਮਾਈ ਤਾਂ ਬ੍ਰਿਟਿਸ਼ ਕੰਪਨੀਆਂ ਕਰ ਰਹੀਆਂ ਸੀ। ਸੋ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ MI6 ਨੇ ਪਲਾਟ ਬਣਾਇਆ, ਡੈਮੋਕ੍ਰੈਟਿਕਲੀ ਇਲੈਕਟਿਡ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਪਪੂਲਰ ਵੀ ਸੀ ਡਾਕਟਰ ਮੁਸੱਦਕ, ਉਹਨਾਂ ਦਾ ਤਖਤਾ ਪਲਟਿਆ ਔਰ ਫਿਰ ਆਪਣੇ ਸ਼ਾਹ ਪਹਿਲਵੀ ਨੂੰ ਲਿਜਾ ਕੇ ਬਿਠਾ ਦਿੱਤਾ। ਸੋ ਹੁਣ ਗੱਲ ਰਜੀਮ ਚੇਂਜ ਜਾਂ ਦੂਜੇ ਦੀ ਤਾਂ ਇਹ ਬਾਅਦ 'ਚ ਆਈ। ਗੱਲ ਤਾਂ ਇਹ ਸੀ ਕਿ 1953 ਤੋਂ ਲੈ ਕੇ ਫਿਰ 1979 ਤੱਕ ਆਲਮੋਸਟ 30 ਸਾਲ ਦੇ ਨੇੜੇ ਤੇੜੇ ਜਿਹੜਾ ਹੈ ਉਹ ਅਮਰੀਕਾ ਦੇ ਅੰਪਾਇਰ ਦੇ ਥੱਲੇ ਹੀ ਜਿਹੜਾ ਸ਼ਾਹ ਆਫ ਈਰਾਨ ਹੈ ਉਹ ਮੌਜਾਂ ਮਾਣਦਾ ਰਿਹਾ ਔਰ ਅਮਰੀਕਨ ਜਿਹੜੀ ਹੈ ਡੋਮੀਨੈਂਸ ਰਹੀ। ਉਸ ਆਇਲ 'ਚੋਂ ਜਿਹੜਾ ਹੈ ਉਹ ਫਾਇਦਾ ਬ੍ਰਿਟਿਸ਼ ਕੰਪਨੀਆਂ ਨੇ ਵੀ ਚੁੱਕਿਆ, ਅਮਰੀਕਨਾਂ ਨੇ ਵੀ ਚੁੱਕਿਆ। ਸੋ 1979 'ਚ ਜਦੋਂ ਈਰਾਨ ਦੇ ਵਿੱਚ ਤਬਦੀਲੀ ਹੋਈ, ਸ਼ਾਹ ਆਫ ਈਰਾਨ ਜਿਹੜਾ ਉੱਥੋਂ ਭਗੌੜਾ ਹੋਇਆ, ਇਨ ਐਗਜ਼ਾਈਲ ਆਇਆ, ਬਾਅਦ 'ਚ ਮਰ ਗਿਆ। ਉਹਦੇ ਤੋਂ ਬਾਅਦ 47 ਸਾਲ ਇਹ ਕੰਟੀਨਿਊਟੀ ਰਹੀ ਹੈ। ਹਾਲਾਂ ਉਦੋਂ ਤਾਂ ਕੋਈ ਨਿਊਕਲੀਅਰ ਪ੍ਰੋਗਰਾਮ ਵੀ ਨਹੀਂ ਸੀ ਈਰਾਨ ਦਾ। ਸੋ ਇਹ ਕਹਿਣਾ ਕਿ ਜੀ 47 ਸਾਲ ਇਹ ਠੀਕ ਹੈ ਕਿ ਇਹ ਰਿਹਾ ਐਫਰਟ ਕਿ ਜੀ ਈਰਾਨ ਨੂੰ ਕਿਵੇਂ ਸਬਕ ਸਿਖਾਇਆ ਜਾਏ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਵੀ ਰਹੇ ਜਾਂ CIA ਵੀ, ਲੇਕਿਨ ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਨੇ ਕਿ ਜੀ ਇਹ ਜਿਹੜਾ ਇੰਨੇ ਆਏ ਕਿਸੇ ਦਾ ਹੌਸਲਾ ਨਹੀਂ ਪਿਆ, ਮੈਂ ਕਰ ਰਿਹਾ। ਸੋ ਇਹ ਜਿਹੜਾ ਆਲਾ ਦੁਆਲਾ ਹੁੰਦਾ ਜਿਹੜੇ ਈਗੋ ਮੈਸਾਜ ਕਰਦੇ ਨੇ ਔਰ ਜਿਹਦੇ 'ਚ ਜ਼ਾਓਨਿਸਟ ਲੌਬੀ ਜ਼ਾਹਰ ਹੈ ਇਜ਼ਰਾਈਲ ਦੀ ਮੇਨ ਤੌਰ 'ਤੇ ਉਹਨਾਂ ਦਾ ਰੋਲ ਹੈ, ਉਹ ਹੀ ਇਸ ਗੱਲ ਨੂੰ ਜਿਹੜਾ ਉਹ ਹਵਾ ਦੇ ਰਹੇ ਨੇ। ਮੈਜੋਰਿਟੀ ਅਮਰੀਕਨ ਇਹ ਸਮਝਦੇ ਨੇ ਕਿ ਈਰਾਨ ਕੋਈ ਅਮਰੀਕਾ ਦੇ ਲਈ ਸਿੱਧਾ ਥ੍ਰੈਟ ਨਹੀਂ ਸੀ ਕਿਸੇ ਪਾਸਿਓਂ ਵੀ, ਕੋਈ ਇਸ ਕਿਸਮ ਦਾ ਵੀ ਨਾ 9/11 'ਚ ਉਹਦਾ ਰੋਲ ਹੈ ਨਾ ਕੋਈ ਅਦਰਵਾਈਜ਼ ਹੈ, ਕਿ ਇਹ ਇਜ਼ਰਾਈਲ ਜਿਹਨੂੰ ਇਹ ਲੱਗਦਾ ਹੈ ਕਿ ਵੀ ਉਹਦੇ ਲਈ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ, ਉਹਨੇ ਡਰੈਗ ਕੀਤਾ। ਹਾਲਾਂ ਈਰਾਨ ਐਜ਼ ਏ ਹੌਸਟਾਈਲ ਕੰਟਰੀ ਤਾਂ ਅਮਰੀਕਨ ਸਿਸਟਮ 'ਚ ਹੈ, ਲੇਕਿਨ ਕੋਈ ਡਾਇਰੈਕਟ ਥ੍ਰੈਟ ਨਹੀਂ ਹੈ, ਤਾਂ ਨਾ ਹੀ ਕੋਈ ਇਸ ਕਿਸਮ ਦਾ ਜਿਹੜਾ ਹੈ। ਇਹੀ ਕਾਰਨ ਸੀ ਕਿ ਪਿਛਲਿਆਂ ਨੇ ਸੈਂਕਸ਼ਨਸ ਵਗੈਰਾ ਲਾਈਆਂ। 2015 'ਚ ਓਬਾਮਾ ਨੇ ਡੀਲ ਕੀਤੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਉਸ ਨੂੰ ਡਿਸਕਾਰਡ ਕਰਤਾ ਸੀ। ਔਰ ਹੁਣ ਵੀ ਜਿਹੜਾ ਹੈ ਉਹ ਗੱਲ ਜਿਹੜੀ ਹੈ ਉਹ ਤੇਲ ਹੈ। ਈਰਾਨ ਦੁਨੀਆ ਦਾ ਤੀਸਰਾ ਵੱਡਾ ਭੰਡਾਰ ਹੈ ਉਹਦੇ ਕੋਲ ਤੇਲ ਦਾ, ਪਲੱਸ ਉਹਨਾਂ ਦੀ ਜਿਹੜੀ ਹੈ ਆਪਣੀ ਟੈਂ, ਜਿਸ ਟੈਂ ਨੂੰ ਤੋੜਨ ਦੀ ਲਾਈਨ ਹੈ। ਔਰ ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਭਾਈ ਉਹਨੇ ਸੀਰੀਆ, ਇਰਾਕ, ਲੀਬੀਆ, ਸੁਡਾਨ ਇਹ ਸਾਰੇ ਨਕਾਰੇ ਕਰ ਦਿੱਤੇ ਨੇ, ਸਿਵਲ ਵਾਰ 'ਤੇ ਧੱਕ ਦਿੱਤੇ ਨੇ। ਆਲਰੇਡੀ ਲੈਬਨਾਨ ਦੇ ਵਿੱਚ ਜੋ ਕਰ ਰਿਹਾ 1.5 ਮਿਲੀਅਨ ਦੇ ਲਗਭਗ ਪਹਿਲਾਂ ਹੀ ਲੋਕ ਘਰ ਛੱਡ ਕੇ ਭੱਜੇ ਨੇ। ਔਰ ਉਹ ਇੱਕ ਹਿਸਟੋਰੀਕਲ ਖੂਬਸੂਰਤ ਸ਼ਹਿਰ ਬੈਰੂਤ ਉਸ ਨੂੰ ਖੰਡਰਾਤ ਬਣਾਇਆ, ਉਹਦੇ ਵੱਡੇ ਹਿੱਸੇ ਨੂੰ। ਇਹੀ ਕੰਮ ਤਹਿਰਾਨ ਦੇ ਇੱਕ ਵੱਡੇ ਹਿੱਸੇ ਨਾਲ ਕਰ ਚੁੱਕੇ ਨੇ, ਬਾਕੀਆਂ ਨੂੰ ਕਰ ਦੇਣਗੇ ਜੇ ਇਹ ਨਾ ਹੋਇਆ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ ਟਰੰਪ ਦਾ ਇਹ ਹੁਣ ਲੇਟੈਸਟ ਜਿਹੜੀ ਉਹਨਾਂ ਦੀ ਟਰੂਥ ਸੋਸ਼ਲ ਦੇ ਉੱਤੇ ਹੈ ਕਿ ਬਈ ਅਸੀਂ
Trump says US will not lift Hormuz blockade until deal made with Iran. ਹੁਣ ਇਹ ਪੋਸਚਰਿੰਗ ਵੀ ਹੈ, ਲੇਕਿਨ ਸਾਨੂੰ ਇਹ ਲੱਗਦਾ ਵੀ ਟਾਈਮ ਦੇ ਅਗੇਂਸਟ ਇਹ ਸਟਰਗਲ ਚੱਲ ਰਹੀ ਹੈ। ਔਰ ਦੂਸਰੇ ਪਾਸੇ ਇਸ ਸਾਰੇ ਜੰਗ ਦੇ ਉਸ ਟਕਰਾਅ ਵਾਲੇ ਮਾਹੌਲ ਨੂੰ ਹਵਾ ਦੇਣ ਲਈ ਨੇਤਨਯਾਹੂ ਵਾਰ ਕ੍ਰਿਮੀਨਲ ਉਹ ਵੱਡਾ ਰੋਲ ਅਦਾ ਕਰ ਰਿਹਾ। ਉਹਨੇ ਸਟੇਟਮੈਂਟ ਦਿੱਤੀ ਹੈ ਬੈਟਲ ਆਫ ਸਿਵਲਾਈਜੇਸ਼ਨ ਅਗੇਂਸਟ ਬਾਰਬਰਿਜ਼ਮ, ਕਿ ਇਹ ਜਿਹੜੀ ਈਰਾਨ ਦੇ ਖਿਲਾਫ ਲੜਾਈ ਹੈ ਇਹ ਸਾਡੀ ਸੱਭਿਅਤਾਵਾਂ ਜਿਹੜੀ ਅਸੀਂ ਬੜੇ ਸਿਵਲਾਈਜ਼ਡ ਹੈ, ਬੜੇ ਜਿਹੜੇ ਹੈ ਅਸੀਂ ਮੈਚੋਰ ਹੈ। ਔਰ ਦੂਸਰੇ ਪਾਸੇ ਜਿਹੜਾ ਹੈ ਔਰ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਵੀ ਪ੍ਰੈਸ ਕਾਨਫਰੰਸ 'ਚੋਂ ਕਹਿ ਰਿਹਾ ਜਦੋਂ ਜਿਹਦੇ 'ਚ ਕਿ ਅਰਜਨਟੀਨਾ ਦਾ ਪ੍ਰੈਜ਼ੀਡੈਂਟ ਜੈਵੀਅਰ ਮਿਲਾਈ ਵੀ ਉੱਥੇ ਆਇਆ ਹੋਇਆ। ਉਹਨਾਂ ਨੇ ਕਿਹਾ ਕਿ ਐਨਗੇਜਡ ਵਿਦ ਦਾ ਯੂਨਾਈਟਿਡ ਸਟੇਟਸ ਇਨ ਏ ਬੈਟਲ ਅਗੇਂਸਟ ਦਾ ਗ੍ਰੇਟ ਟਿਰਨੀ ਆਫ Iran which terrorizes the world, which seeks our destruction and seeks to bring down the United States, seeks to bring down Western civilization as we know it. ਕਿੰਨਾ ਵੱਡਾ ਝੂਠ ਨਹੀਂ ਬਕਵਾਸ ਕਿ ਜੀ ਇਹ ਜਿਹੜੀ ਲੜਾਈ ਹੈ ਅਸੀਂ ਅਮਰੀਕਾ ਦੇ ਨਾਲ ਇੰਗੇਜ ਹੋਏ ਹਾਂ, ਹਾਲਾਂਕਿ ਉਹਨਾਂ ਦੀ ਲੜਾਈ ਹੈ। ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਇਹ ਟਿਰਨੀ ਈਰਾਨ ਦੇ ਜ਼ੁਲਮ ਜਿਹਨੇ ਦੁਨੀਆ ਨੂੰ ਦਹਿਸ਼ਤ 'ਚ ਪਾਇਆ ਹੋਇਆ ਹੈ, ਜਿਹੜੇ ਸਿਰਫ ਡਿਸਟਰਕਸ਼ਨ ਚਾਹੁੰਦੇ ਨੇ, ਜਿਹੜੇ ਅਮਰੀਕਾ ਨੂੰ ਤਬਾਹ ਕਰਨਾ ਚਾਹੁੰਦੇ ਨੇ ਔਰ ਸਾਰੀਆਂ ਵੈਸਟਰਨ ਸਿਵਲਾਈਜੇਸ਼ਨ ਨੂੰ ਖਤਮ ਕਰਨਾ ਚਾਹੁੰਦੇ। ਇਹ ਹੈ ਹੁਣ ਜਦੋਂ ਤੁਸੀਂ ਇੱਕ ਪਾਸੇ ਇਸ ਕਿਸਮ ਦੇ ਕੂੜ ਦੇ ਉੱਤੇ, ਭੜਕਾਟ ਦੇ ਉੱਤੇ, ਔਰ ਜਿਵੇਂ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਅੱਜ ਆਪਣੇ 'ਚ ਕਹਿ ਰਹੇ ਸੀ ਕਿ ਵੀ ਇਹ ਜਿਹੜੇ ਨੇ ਇੱਥੇ ਨੇਤਨਯਾਹੂ ਜਾਂ ਜਿਹੜੇ ਟਰੰਪ ਦੇ ਇੱਥੇ ਨਾਲ ਬੈਠੇ ਲੋਕ ਨੇ ਜਿਹੜੇ ਉਹਨਾਂ ਦੀ ਜ਼ਾਇਨਿਸਟ ਲੌਬੀ ਲਈ ਕੰਮ ਕਰਦੇ ਨੇ, ਉਹਨਾਂ ਦੇ ਲਈ ਤਾਂ ਇਹ ਵੀਡੀਓ ਗੇਮ ਵਾਂਗ ਹੈ। ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਬੇਗੁਨਾਹ ਲੋਕ, ਔਰਤਾਂ, ਬੱਚੇ, ਆਮ ਔਰ ਕਿਸ ਤਬਾਹੀ ਦੇ ਨਾਲ ਵੀ ਉਹ ਤਾਂ ਉਹਨਾਂ ਲਈ ਵੀਡੀਓ ਗੇਮ ਹੈ। ਲੋਕਾਂ ਦਾ ਜਿਹੜਾ ਦੁੱਖ ਹੈ ਜਾਂ ਉਹ ਮੈਟਰ ਨਹੀਂ ਕਰਦਾ। ਸੋ ਇਸ ਸਾਰੇ ਦੇ ਉੱਤੇ ਨਾਲ ਦੀ ਨਾਲ ਹੀ ਉਹਨੇ ਇੱਕ ਪਾਸੇ ਇਹਨੂੰ ਸਿਵਲਾਈਜੇਸ਼ਨਲ ਵਾਰ ਕਹਿ ਰਿਹਾ। ਇਜ਼ਰਾਈਲ ਸੇਜ਼ ਟੂ ਯੂਜ਼ ਫੁੱਲ ਫੋਰਸ ਇਨ ਲੈਬਨਾਨ ਡਿਸਪਾਈਟ ਟਰੂਸ ਇਫ ਸੋਲਜਰਸ ਫੇਸ ਥ੍ਰੈਟ। ਉਹ ਪਹਿਲਾਂ ਵੀ ਕਰ ਰਹੇ ਕਿ ਅਸੀਂ ਪੂਰੀ ਫੋਰਸ ਵਰਤਾਂਗੇ। ਇਹਦਾ ਮਤਲਬ ਹੈ ਵੀ ਅਸੀਂ ਕੋਈ ਪਾਬੰਦ ਨਹੀਂ ਹੈ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਵੀ ਉਲੰਘਣਾ ਕਰ ਰਿਹਾ ਉਹਨਾਂ ਨੂੰ ਇਹ ਕਹਿ ਕੇ। ਔਰ ਇਹਨਾਂ ਦੇ ਹੌਸਲੇ ਇਸ ਹੱਦ ਤੱਕ ਵਧੇ ਹੋਏ ਨੇ ਕਿ ਲਬਨਾਨ ਦੇ ਵਿੱਚ ਇੱਕ ਇਜ਼ਰਾਈਲੀ ਸੋਲਜਰ ਨੇ ਯੂਨੀਫਾਰਮ ਦੇ ਵਿੱਚ ਜੀਸਸ ਕ੍ਰਾਈਸਟ ਦੇ ਸਟੈਚੂ ਨੂੰ ਹੈਮਰ ਦੇ ਨਾਲ ਤੋੜਿਆ। ਇਹ ਪਿਕਚਰ ਸਾਰੇ ਪਾਸੇ ਗਈ। ਉਹਨੇ ਨੇਤਨਯਾਹੂ ਵੀ ਮਾਫੀ ਮੰਗ ਰਿਹਾ, ਅਸੀਂ ਕਾਰਵਾਈ ਕਰਾਂਗੇ, ਅਸੀਂ ਦੂਸਰੇ। ਮਤਲਬ ਇਹ ਹੈ ਕਿ ਵੀ ਇਹ ਅਮਰੀਕਾ ਦਾ ਭਾਵੇਂ ਇੱਕ ਤਬਕਾ ਬਿਬਲੀਕਲ ਲਾਈਨ ਦੇ ਥੱਲੇ ਕਿ ਜੀ ਗ੍ਰੇਟਰ ਇਜ਼ਰਾਈਲ ਤੇ ਚੋਜ਼ਨ ਪੀਪਲ ਤੇ ਦੂਸਰਾ ਕਰ ਰਹੇ, ਉਹਨਾਂ ਦੇ ਵਿੱਚ ਉਨੀ ਹੇਟਰਡ ਜਿੰਨੀ ਕਿ ਮੁਸਲਮਾਨਾਂ ਲਈ ਹੈ ਉਸ ਤੋਂ ਉਨੀ ਕਿ ਜਿਹੜੀ ਆ ਈਸਾਈਆਂ ਲਈ ਵੀ ਆ। ਔਰ ਉਹ ਜੀਸਸ ਨੂੰ ਜਿਹੜੇ ਇਹਨਾਂ ਦਾ ਉਹ ਸਾਰਾ ਕਨਸੈਪਟ ਆ ਉਹ ਤਾਂ ਮੰਨਦੇ। ਔਰ ਜੀਸਸ ਨੂੰ ਕਰੂਸੀਫਾਈ ਵੀ ਕਿਹਨੇ ਕੀਤਾ ਸੀ? ਇਹਨਾਂ ਨੇ ਕੀਤਾ ਸੀ ਕਿ ਆਪਣੇ ਆਪ ਨੂੰ ਸਨ ਆਫ ਗੋਡ ਕਿਵੇਂ ਕਹਿ ਰਿਹਾ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ 'ਚ ਹੋਪਫੁਲੀ ਈਵਨ ਤੁਰਕੀ ਉਹਨੇ ਵੀ ਕਿਹਾ, ਤੁਰਕੀ ਸੇਜ਼ ਇਜ਼ਰਾਈਲ ਯੂਜ਼ਿੰਗ ਸਿਕਿਉਰਿਟੀ ਐਜ਼ ਏ ਪ੍ਰੀਟੈਕਸਟ ਟੂ ਐਕਵਾਇਰ ਮੋਰ ਲੈਂਡ, ਕਿ ਵੀ ਇਜ਼ਰਾਈਲ ਦਾ ਮਕਸਦ ਇਹ ਸਾਰੀ ਜੰਗ ਨੂੰ ਜਾਰੀ ਰੱਖ ਕੇ ਲਬਨਾਨ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਅਸੀਂ ਆ ਇੰਨੇ ਕਿਲੋਮੀਟਰ 10 ਕਿਲੋमीटर के अंदर बढ़ गए, ये रेड लाइन है, ये फलाना जोन है। और ये सारे दे चलते हैं ਜਿਹੜਾ ईरान ने भी सख्त पोजीशन ਲਈ है। ਉਹਨਾਂ ਦਾ जुडिशरी चीफ कहता तेहरान हैज़ नॉट बैक डाउन वन आयोटा फ्रॉम डिमांड्स, कि ਜਿਹੜਾ 10 ਨੁਕਾਤੀ ਅਸੀਂ ਆਪਣਾ ਚਾਰਟਰ ਦਿੱਤਾ ਸੀ ਉਹਦੇ ਥੱਲੇ ਹੀ ਗੱਲਬਾਤ ਹੋਏਗੀ। ਅਸੀਂ ਜਿਹੜਾ ਉਹ ਬਿਲਕੁਲ ਝੁਕਣ ਵਾਲੇ ਨਹੀਂ ਹੈ। ਫਿਰ ਉਹਨਾਂ ਦਾ ਜਿਹੜਾ ईरान ਦਾ ਐਂਬੈਸਡਰ ਹੈ ਰਸ਼ੀਆ ਦੇ ਵਿੱਚ, उसने एक इंटरव्यू किया अटैक्स बाय यूएस एंड इजराइल हैव फेल्ड, नो सक्सेस पॉसिबल एट नैगोशिएटिंग टेबल, ईरान एनवायर टू रशिया, कि भी जिवें जंग के मैदान जिहड़े इन्हां दे इरादे सी वो फेल होए ने, इसे तरह जिहड़ा वो नैगोशिएशन टेबल के उत्ते भी जिहड़ा असीं बिल्कुल इन्हां नूं कामयाब नहीं होण। मतलब ये है कि भी सानू डरा के अंडर थ्रैट नैगोशिएशन काहदी है, वो एज ए ਈਕੁਅਲ ਪਾਰਟੀ ਦੇ ਤੌਰ 'ਤੇ ਤੁਸੀਂ ਗੱਲਬਾਤ ਕਰੋ। ਔਰ ਇਹ ਸਾਰਾ ਜਿਹੜਾ ਮਾਹੌਲ ਹੈ ਸੋ ਇਸ ਦੇ ਵਿੱਚ ਕੋਈ ਅਗਲੇ 24 ਘੰਟੇ ਬੜੇ ਕ੍ਰੂਸ਼ਲ ਹੋਣਗੇ, ਕਿਉਂਕਿ ਜੇ ਇਸ ਦੌਰ ਦੀ ਗੱਲਬਾਤ ਹਾਂ ਜੇ ਇਹ ਹੈ ਕਿ ਵੀ ਸੀਜ਼ ਫਾਇਰ ਦਾ ਹੀ ਪਾਕਿਸਤਾਨ ਦੇ ਆਸਮ ਮੁਨੀਰ ਯਤਨ ਕਰ ਰਹੇ ਹੋਣਗੇ ਕਿ ਜੇ
22 ਅਪ੍ਰੈਲ ਨੂੰ ਜਾਂ ਅਮਰੀਕਨ ਟੀਮ ਫੌਰਨ ਨਹੀਂ ਆਉਂਦੀ ਜਾਂ ਈਰਾਨ ਅਜੇ ਹੁੰਦਾ ਹੈ ਤੇ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ ਸੋ ਐਟਲੀਸਟ ਜੇ ਸੀਜ਼ਫਾਇਰ ਵੱਧ ਜਾਂਦਾ ਹੈ। ਹਾਲਾਂ ਦੂਸਰੇ ਗੇੜ ਦੀ ਗੱਲਬਾਤ 'ਚ ਵੀ ਕੁਝ ਨਿਬੜਨਾ ਨਹੀਂ ਹੈ। ਹੁਣ 47 ਸਾਲਾਂ ਦਾ ਪਿਆ ਫੱਡਾ ਜਿਹੜਾ ਹੈ ਉਹ 47 ਘੰਟਿਆਂ 'ਚ ਤਾਂ ਨਹੀਂ ਦੂਰ ਹੋਣਾ, 21 ਘੰਟੇ ਤਾਂ ਲਾ ਲਏ ਉਹਨਾਂ ਨੇ ਪਹਿਲੇ 'ਚ, ਔਰ ਦੋਨਾਂ ਧਿਰਾਂ ਨੇ ਕਿਹਾ ਵੀ ਅਸੀਂ ਕਲੋਜ਼ ਆਏ ਹਾਂ। ਪਰ ਇਹ ਜਿਹੜੇ ਵਾਰ ਮੌਂਗਰ ਨੇ ਜਾਂ ਜਿਹੜੇ ਬਿਲਕੁਲ ਨਫ਼ਰਤ ਨਾਲ ਭਰੇ ਹੋਏ ਨੇ ਜਿਨ੍ਹਾਂ ਦਾ ਏਜੰਡਾ ਹੋਰ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਇਸ ਦੇ ਨਾਲ ਫਿਰ ਇਹੀ ਨਹੀਂ ਵੀ ਅਮਰੀਕਾ ਸਾਡਾ ਮੁਲਕ ਹੈ, ਅਸੀਂ ਇਹਦੀ ਵੈਲ ਬੀਇੰਗ ਔਰ ਇਸ ਨੂੰ ਕਾਮਯਾਬ ਹਰ ਲੈਵਲ ਤੇ ਦੇਖਣਾ ਚਾਹੁੰਦੇ। ਇਹ ਫਿਰ ਜਿਹੜੀ ਤਬਾਹੀ ਹੈ ਜਿਸ ਪਾਸਿਓਂ ਦੀ ਉਹ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰੇਗੀ। ਆਲਰੇਡੀ ਜਦੋਂ ਇਹ ਜਿਹੜੀਆਂ ਨੇ ਹਾਰਡ ਪੋਜੀਸ਼ਨਸ ਦੋਨੋਂ ਪਾਸੇ ਸਟੇਟ ਆਫ ਹਾਰਮੂਜ਼ ਨੂੰ ਲੈ ਕੇ ਹੋਈਆਂ ਨੇ, ਆਇਲ ਪ੍ਰਾਈਸਿਸ ਅਪ ਹੋਏ ਨੇ ਔਰ ਇਹ ਤਬਾਹੀ ਦਾ ਮੰਜ਼ਰ ਬਣ ਜਾਏਗਾ ਜੇ ਇਹਨਾਂ ਅਗਲੇ 24 ਘੰਟਿਆਂ 'ਚ ਕੋਈ ਜਿਹੜਾ ਉਹ ਇਹਨੂੰ ਡਾਇਲੂਟ ਡਾਊਨ ਨਾ ਕੀਤਾ ਗਿਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।